ਆਪਣੇ ਪਿੰਡ, ਆਪਣਾ ਕਲਚਰ, ਆਪਣਾ ਵਿਰਸਾ ਨਹੀਂ ਆਪਾਂ ਗਵਾਉਣਾ, ਭਾਵੇਂ ਜੋ ਮਰਜ਼ੀ ਹੋਈਏ। ਤੇ ਸਾਡਾ ਨਾਂ, ਸਾਡੀ ਪਹਿਚਾਣ ਸਾਡੇ ਪਿੰਡ ਥਾਂ ਔਰ ਸਾਡੀ ਮਾਂ ਬੋਲੀ ਹੈ। ਕੰਜਰਾਂ ਵਾਲਾ ਕੰਮ ਆ, ਮੜਾਸੀਆਂ ਵਾਲਾ ਕੰਮ ਆ, ਕਿਹੜੇ ਕੰਮਾਂ 'ਚ ਪਿਆ ਵਾਂ ਜੱਟ ਇਦਾਂ ਤੇ ਉਦਾਂ ਹਨਾ। ਮੇਰਾ ਮਾਂ ਪਿਓ ਵੀ ਨਹੀਂ ਸੀ ਮੈਨੂੰ ਪਹਿਲੇ ਇੰਨਾ ਨਹੀਂ ਸਪੋਰਟ ਕਰਦਾ, ਤੇ ਅਸੀਂ ਵੀ ਪਿੰਡਾਂ ਥਾਵਾਂ ਤੋਂ ਹੀ ਉੱਠ ਕੇ ਇੱਥੇ ਆਪਣੀਆਂ ਜੜ੍ਹਾਂ ਪੱਕੀਆਂ ਕੀਤੀਆਂ। ਮੇਰੇ ਲਹਿੰਦੇ ਚੜ੍ਹਦੇ ਪੰਜਾਬ ਦੇ ਸੱਜਣਾ ਮਿੱਤਰਾਂ ਬੇਲੀਆਂ ਭਰਾਵਾਂ ਸਾਰਿਆਂ ਨੂੰ अस्सलाम वालेकुम। ਅੱਜ ਸਾਡੇ ਕੋਲ ਮੌਜੂਦ ਨੇ ਲਹਿੰਦੇ ਪੰਜਾਬ ਦੇ ਪੰਜਾਬੀ ਸਟਾਰ। अस्सलाम वालेकुम ਭਾਜੀ। ਵਾਲੇਕੁਮ ਅਸਲਾਮ। ਭਾਈ ਕੀ ਹਾਲ ਚਾਲ? ਹਾਂਜੀ ਵੀਰੇ ਵਧੀਆ। ਭਾਜੀ ਆਪਾਂ ਨੂੰ ਸ਼ੌਕ ਕਿੱਦਾਂ ਪਿਆ ਗਾਣਿਆਂ ਦਾ? ਵੀਰ ਜੀ ਸ਼ੌਂਕ ਤਾਂ ਸਾਨੂੰ ਬਚਪਨ ਤੋਂ ਸੀਗਾ। ਮੇਰੇ ਵਾਲਦ ਸਾਹਿਬ ਗਾਉਂਦੇ ਗੂੰਦੇ ਸੀਗੇ, ਤੇ ਘਰ ਉੱਦਾਂ ਵੀ ਗਾਣੇ ਗੁਣੇ ਚੱਲਦੇ ਸੀਗੇ, ਅੱਛਾ। ਤੇ ਉਹ ਸੁਣੀਦਾ ਸੀ। ਮੇਰੇ ਬਾਪੂ ਹੁਣੇ ਗਾਉਂਦੇ ਗੂੰਦੇ ਸੀ, ਤੇ ਫਿਰ ਉਹਨਾਂ ਨਾਲ ਵੇਖੀਦਾ ਵੀ ਸੀ। ਤੇ ਨਾਲੇ ਸ਼ੌਂਕ ਵੀ, ਨਾਲੇ ਪਿੰਡ ਮੇਲੇ ਮੂਲੇ ਲੱਗਦੇ ਆ, ਖਾੜੇ ਖੂੜੇ ਜਿਹੇ ਲੱਗਦੇ ਸੀਗੇ, ਹਾਂਜੀ। ਤੇ ਆਪਾਂ ਜਦੋਂ ਜਾਈਦਾ ਸੀ ਵੇਖੀਦਾ ਸੀ। ਤੇ ਮੇਰੇ ਬਾਪੂ ਨੇ ਬਹੁਤ ਜ਼ਿਆਦਾ ਨਾ ਇੰਜੋਏ ਕਰਦੇ ਸੀਗਾ ਇਹਨਾਂ ਚੀਜ਼ਾਂ ਨੂੰ। ਤੇ ਸਾਡਾ ਵੀ ਇਹੀ ਚਿੱਤ ਜਿਹਾ ਕਰਦਾ ਸੀ ਕਿ ਯਾਰ ਆਪਾਂ ਵੀ ਗਾਈਏ ਗੁਈਏ। ਨਾਲੇ ਉੱਦਾਂ ਵੀ ਅਸੀਂ ਗਾਣੇ ਗੁਣੇ ਵੀ ਸੁਣਦੇ ਸਾਂ, ਹਾਂਜੀ। ਵੇਖਦੇ ਵੀ ਹਾਂ, ਤੇ ਫਿਰ ਨਾਲ ਗਾਈਦੇ ਵੀ ਸੀਗੇ। ਸਕੂਲ ਦੇ ਵਿੱਚ ਪੜ੍ਹਦੇ ਹਾਂ, ਜਦੋਂ 5 ਕਲਾਸਾਂ ਪੜ੍ਹੀਆਂ ਆਪਾਂ, ਤੇ ਸਕੂਲ ਜਦੋਂ ਪੜ੍ਹਦੇ ਪੁੜ੍ਹਦੇ ਸੀ, ਤੇ ਟੀਚਰ ਨੇ ਕਹਿ ਦੇਣਾ ਕਰਨਾ ਜੱਟ ਗਾਣਾ ਸੁਣਾ ਕੋਈ, ਅੱਛਾ। ਤੇ ਆਪਾਂ ਫਿਰ ਲਲਕਾਰਾ ਜਿਹਾ ਮਾਰ ਕੇ ਗਾ ਗੂ ਦੇਣਾ ਕਰਨਾ, ਤੇ ਉਹ ਵਧੀਆ ਵੀ ਲੱਗਣਾ। ਭਾਜੀ ਇਦਾਂ ਨਾ ਕਿ ਜਿਹੜਾ ਆਪਣਾ ਖਿਲੰਦਾ ਪੰਜਾਬ ਆ ਨਾ, ਇੱਥੇ ਜਿਹੜੀ ਫੈਮਿਲੀ ਉਹ ਕਹਿੰਦੀਆਂ ਕਿ ਗਾਉਣ ਵਾਲਾ ਕੰਮ ਹੈਗਾ ਵਾ ਮਰਾਸੀਆਂ ਦਾ, ਕੰਜਰਾਂ ਦਾ। ਠੀਕ ਹੈ, ਆਪਣਾ ਨੂੰ ਵੀ ਇਦਾਂ ਦੀ ਕੋਈ ਚੀਜ਼ ਫੇਸ ਕਰਨੀ ਪਈ? ਹਾਂਜੀ ਵੀਰੇ ਕਰਨੀ ਪਈ ਹੈ, ਕਿਉਂ ਨਹੀਂ। ਜਦੋਂ ਵੀ ਪਹਿਲਾਂ ਤਾਂ ਸਟਰਗਲ ਤਾਂ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਨਾ, ਜਦੋਂ ਕੋਈ ਵੀ ਮਤਲਬ ਕਿ ਨਵਾਂ ਬੰਦਾ ਸ਼ੁਰੂ ਕਰਦਾ ਨਾ, ਉਹਦੇ ਵਾਸਤੇ ਕਾਫੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਵਾ। ਤੇ ਮੈਂ ਜਦੋਂ ਸ਼ੁਰੂ ਕੀਤਾ ਨਾ, ਮੈਂ ਤੇ ਇੱਕ ਹਿਸਾਬ ਸਿੰਗਿੰਗ ਤੇ ਆਪਣੀ ਜਿਹੜੀ ਹੋਈ ਆ ਹੁਣੀ ਆ ਕੇ ਕਰੀ ਆ ਹਾਲ ਹੀ 'ਚ। ਤੇ ਇਸ ਤੋਂ ਪਹਿਲੇ ਆਪਾਂ ਟਿਕਟੋਕ ਦੇ ਉੱਤੇ ਵੀਡੀਓ ਸ਼ੀਡੀਓ ਪਾਉਂਦੇ ਸੀਗੇ, ਤੇ ਜਿਹੜੇ ਮੇਰੇ ਕਜ਼ਨ ਸੀਗੇ, ਮੇਰੀਆਂ ਮਤਲਬ ਕਿ ਮਾਸੀਆਂ ਮੂਸੀਆਂ ਦੇ ਮੁੰਡੇ ਜੇ, ਕੋਈ ਉੱਦਾਂ ਵੀ ਅਦਰਵਾਈਜ਼, ਠੀਕ ਆ, ਤੇ ਉਹ ਵੀ ਸਾਨੂੰ ਇਹੀ ਕਹਿੰਦੇ ਜਿਹੜਾ ਕੰਜਰਾਂ ਵਾਲਾ ਕੰਮ ਆ, ਮੜਾਸੀਆਂ ਵਾਲਾ ਕੰਮ ਆ, ਕਿਹੜੇ ਕੰਮਾਂ 'ਚ ਪਿਆ ਵਾਂ ਜੱਟ ਇੱਦਾਂ ਤੇ ਉੱਦਾਂ ਹਨਾ। ਤੇ ਜੇ ਆਪਾਂ ਟਿਕਟੋਕ ਦੇ ਉੱਤੇ ਵੀਡੀਓ ਬਣਾਉਂਦੇ ਹਾਂ, ਤੇ ਕਹਿ ਦੇਣ ਕਿ ਮਤਲਬ ਕਿ ਯਾਰ ਤੂੰ ਹਰ ਟਾਈਮ ਟਿਕਟੋਕ ਦੇ ਵਿੱਚ ਹੀ ਵੜਿਆ ਰਹਿਣਾ ਵਾ, ਇਹ ਕਿਹੜਾ ਕੰਮ ਆ ਭਲਾ, ਤੂੰ ਆਪਦੇ ਕੰਮ ਵੱਲ ਧਿਆਨ ਦੇ। ਤੇ ਮੇਰਾ ਮਾਂ ਪਿਓ ਵੀ ਨਹੀਂ ਸੀ ਮੈਨੂੰ ਪਹਿਲੇ ਇੰਨਾ ਨਹੀਂ ਸਪੋਰਟ ਕਰਦਾ, ਲੇਕਿਨ ਹੁਣ ਸ਼ੁਕਰ ਅੱਲਾ ਦੀ ਜ਼ਾਤ ਦਾ ਕਿ ਆਪਾਂ ਕੰਮ ਕਰਦੇ ਪਏ ਹਾਂ, ਔਰ ਰੀਚ ਆਪਣਾ ਹੁੰਦਾ ਪਿਆ ਵਾ, ਸਭ ਕੁਝ ਵਧੀਆ ਬਣਦਾ ਪਿਆ ਵਾ, ਤੇ ਮਾਂ ਪਿਓ ਵੀ ਸਪੋਰਟ ਕਰਦਾ ਪਿਆ। ਤੇ ਜਿਹੜੇ ਸਾਨੂੰ ਕਹਿੰਦੇ ਸੀਗੇ, ਗੱਲਾਂ ਬਾਤਾਂ ਕਰਦੇ ਸੀਗੇ, ਹੁਣ ਉਹੀ ਸਾਨੂੰ ਕਹਿੰਦੇ ਆ ਜੱਟ ਸਾਡੇ ਨਾਂ ਦੀ ਵੀਡੀਓ ਬਣਾ ਦੇ। ਤੇ ਹਾਂਜੀ ਇੱਦਾਂ ਹੀ ਆ। ਤੇ ਬਾਕੀ ਲੱਗੇ ਆ, ਸਟਰਗਲ ਕਰਦੇ ਪਏ ਆ, ਸ਼ੁਕਰ ਅੱਲਾ ਦਾ। ਬਾਕੀ ਮਿਹਨਤ ਦੇ ਨਾਲ ਹੀ ਆਪਣਾ ਸਾਰਾ ਕੁਝ। ਭਾਜੀ ਆਪਣੇ ਹੁਣ ਤੱਕ ਕਿੰਨੇ ਗਾਣੇ ਆ ਗਏ ਜੀ? ਆਪਾਂ ਦੋ ਗਾਣੇ ਕੀਤੇ ਆ, ਇੱਕ ਓਲਡ ਵੈਪਨ, ਤੇ ਦੂਜਾ ਕੀਤਾ ਸੀਗਾ ਜੱਟਾਂ ਦਾ ਪੁੱਤ। ਪਹਿਲਾ ਗਾਣਾ ਮੈਂ ਕੀਤਾ ਸੀਗਾ ਜੀ 8ਵੇਂ ਮਹੀਨੇ ਦੇ ਵਿੱਚ, ਜਨਵਰੀ ਮੇਰੇ ਖਿਆਲ ਨਾਲ ਐਂਡਿੰਗ ਸੀਗੀ। ਤੇ ਗਾਣਾ ਉਹਨੇ ਤਾਂ ਮੈਨੂੰ ਜਿਹੜਾ ਨਾ ਅੱਛਾ ਰਿਸਪੌਂਸ ਮਿਲਿਆ। ਤੇ ਉਸ ਤੋਂ ਬਾਅਦ ਫਿਰ ਮੇਰੇ ਮਾਂ ਪਿਓ ਨੇ ਵੀ ਮੈਨੂੰ, ਮੇਰੇ ਬੇਬੇ ਬਾਪੂ ਨੇ ਆਖਿਆ ਕਿ ਤੂੰ ਨਾ ਕਰ, ਦੂਜਾ ਗਾਣਾ ਵੀ ਕਰ, ਤੇਰਾ ਵਧੀਆ ਵਾ। ਨਾਲੇ ਮੈਨੂੰ ਇੱਧਰ ਉੱਧਰੋਂ ਫੋਨ ਆਉਣ ਲੱਗ ਪਏ, ਯਾਰ ਤੂੰ ਘੈਂਟ ਕੰਮ ਕਰੀ ਜਾਂਦਾ, ਤੂੰ ਤੇ ਸਿਰਾ ਘਰਾ ਦਿੱਤਾ ਵਾ, ਤੇ ਕੰਮ ਖਿੱਚ ਦੇ। ਤੇ ਮੈਂ ਫਿਰ ਉਸ ਤੋਂ ਬਾਅਦ ਆਪਣੇ ਗਾਣੇ ਆਪ ਹੀ ਲਿਖੀ ਦੇ ਆ, ਤੇ ਫਿਰ ਲਿਖ ਕੇ ਉਸ ਤੋਂ ਬਾਅਦ ਆਪਣਾ ਕੰਮ ਹੁਣ ਸ਼ੁਕਰ ਆ ਵਧੀਆ ਚੱਲਦਾ ਪਿਆ ਸਾਰਾ ਨਿਜ਼ਾਮ। ਹੁਣ ਤੀਜੇ ਗਾਣੇ ਦੀ ਆਪਣੀ ਤਿਆਰੀ ਹੈ। ਜੀ ਭਾਜੀ ਜਿਹੜੇ ਆਪਣੇ 2 ਗਾਣੇ ਆਏ ਜੀ, ਇਹਨਾਂ ਦਾ ਮਿਊਜ਼ਿਕ ਵਗੈਰਾ ਤੇ ਜੋ ਜਿੰਨਾ ਵੀ ਆਪਣਾ ਖਰਚਾ ਖੁਰਚਾ ਆਇਆ, ਹਰ ਚੀਜ਼ ਆਪ ਹੀ ਕੀਤੀ? ਹਾਂਜੀ ਵੀਰੇ ਸਾਰਾ ਕੁਝ ਆਪ ਹੀ ਕੀਤਾ। ਮਿਊਜ਼ਿਕ ਜਿਹੜੇ ਛੋਟੇ ਮੋਟੇ ਸਟੂਡੀਓ ਆਪਣੀ ਐਡੀ ਅਪਰੋਚ ਨਹੀਂ ਵੀ ਕਿ ਜਿਹੜਾ ਵੱਡੇ ਸਟੂਡੀਓ ਤੋਂ ਕਰਾਈਏ, ਕਿਉਂਕਿ ਦਿਹਾੜੀਦਾਰ ਬੰਦੇ ਆ, ਕੰਮ ਸ਼ਮ ਕਰਕੇ ਇਹਨਾਂ ਚੀਜ਼ਾਂ 'ਚੋਂ ਪੈਸੇ ਪੂਹੇ ਜੇ ਕੱਢ ਕੇ ਫੇਰ ਹੀ ਇਹਨਾਂ ਪਾਸੇ ਲਾਈਦੇ ਆ। ਭਾਜੀ ਉਹ ਬੰਦੇ ਜਿਹੜੇ ਠੰਡ ਵੇਲੇ ਕਹਿੰਦੇ ਸੀ ਯਾਰ ਤੂੰ ਆਹ ਕੰਮ ਸਹੀ ਨਹੀਂ, ਤੂੰ ਏਦਾਂ ਕਿਉਂ ਕਰਦਾ ਪਿਆ, ਉਹ ਹੁਣ ਉਹਨਾਂ ਨੂੰ ਤੁਸੀਂ ਜਦੋਂ ਮਿਲਦੇ ਹੋ, ਉਹ ਹੁਣ ਤੁਹਾਨੂੰ ਕੀ ਕਹਿੰਦੇ? ਬਾਈ ਜੀ ਪਹਿਲੇ ਤਾਂ ਗੱਲਾਂ ਬਾਤਾਂ ਇੱਦਾਂ ਦੀਆਂ ਹੁੰਦੀਆਂ ਸੀਗੀਆਂ ਕਿ ਅਸੀਂ ਜੇ 4 ਜੀਆਂ 'ਚ ਬਹਿੰਦੇ ਸੀਗੇ ਨਾ, ਤੇ ਵੀਡੀਓ ਸ਼ੀਡੀਓ ਮੈਂ ਬਣਾਉਂਦਾ ਸੀਗਾ, ਤੇ ਸਿੰਗਿੰਗ ਸੁੰਗਿੰਗ ਦਾ ਸ਼ੌਂਕ ਸੀ, ਤੇ ਬਹਿੰਦੇ ਸੀਗੇ, ਸਾਨੂੰ ਗੱਲਾਂ ਬਾਤਾਂ ਅਸੀਂ ਕਰਦੇ ਹੁੰਦੇ ਸੀਗੇ। ਮੇਰੇ ਮਾਂ ਪਿਓ ਨੂੰ, ਮੇਰੇ ਬੇਬੇ ਬਾਪੂ ਨੂੰ ਹੀ ਤੰਗ ਕਰਦੇ ਸੀਗੇ ਕਿ ਯਾਰ ਕਿਹੜੇ ਮੁੰਡਾ ਕਿਹੜੇ ਕੰਮਾਂ 'ਚ ਪਿਆ ਵਾ, ਤੁਸੀਂ ਇਹਨੂੰ ਕਹਿੰਦੇ ਨਹੀਂ ਕਿ ਇੰਝ ਕਰਦਾ ਉਂਝ ਕਰਦਾ, ਇਹਨੂੰ ਹੋਰ ਕੰਮਾਂ ਲਪਾਓ, ਐਸ ਕੀ ਚੀਜ਼। ਤੇ ਹੁਣ ਜੇ ਆਪਣਾ ਗਾਣਾ ਗੁਣੇ ਆਪਾਂ ਕਰਦੇ ਪਏ ਹਾਂ, ਚੱਲਦਾ ਵੀ ਪਿਆ, ਸਾਰਾ ਨਿਜ਼ਾਮ ਸੈੱਟ ਚੱਲਦਾ ਪਿਆ ਸ਼ੁਕਰ ਅੱਲਾ ਦਾ। ਤੇ ਹੁਣ ਉਹੀ ਕਹਿੰਦੇ ਸਾਡਾ ਭਰਾ ਵਾ, ਖਾਲਾ ਜੀ ਤੁਸੀਂ ਟੈਨਸ਼ਨ ਨਾ ਲਓ। ਮੇਰੇ ਬਾਪੂ ਨੂੰ ਕਹਿੰਦੇ ਖਾਲੂ ਜੀ ਟੈਨਸ਼ਨ ਵਾਲੀ ਗੱਲ ਹੀ ਕੋਈ ਨਹੀਂ, ਤੁਸੀਂ ਨਾ ਜਿਹੜਾ ਨਾ ਖਿੱਚ ਕੇ ਰੱਖੋ, ਸਾਡਾ ਭਰਾ ਵਾ, ਅਸੀਂ ਇੰਨੀ ਸਪੋਰਟ ਕਰਾਂਗੇ ਜਿੰਨੀ ਹੋ ਸਕਦੀ ਹੈ। ਤੇ ਜਿਹੜੀ ਮੈਨੂੰ ਨਹੀਂ ਹਜੇ ਤੱਕ ਦਿਖੀ ਕਿਸੇ ਪਾਸਿਓਂ ਵੀ, ਆਪਣੇ ਖਾਸ ਕਰ ਆਪਣੇ ਰਿਸ਼ਤੇਦਾਰਾਂ ਤੋਂ ਕਿਤੋਂ ਨਹੀਂ ਦਿਖੀ। ਭਾਜੀ ਆਪਣੀ ਜਿਹੜੀ ਰਿਹਾਇਸ਼ ਬੇਸਿਕਲੀ ਉਹ ਕਿਹੜੇ ਸ਼ਹਿਰ ਦੀ? ਜੀ ਆਪਣੀ ਜਿਹੜੀ ਰਿਹਾਇਸ਼ ਹੈਗੀ ਹੈ ਲਾਹੌਰ ਹੈ,
ਲੋਰ ਸ਼ਦਰੇ ਤੋਂ ਮੈਂ ਤੇ ਉਸ ਤੋਂ ਜਮੀਲ ਪਾਰਕ ਉੱਥੇ ਦੇ ਹਾਂ ਤੇ ਪਿੱਠ ਜਿਹੜਾ ਮੇਰਾ ਬੈਕਗਰਾਉਂਡ ਆ ਮਤਲਬ ਕਿ ਮੇਰਾ ਪਿੰਡ ਥਾਂ ਵਾ, ਹਾਂਜੀ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਸ਼ਕਰਗੜ੍ਹ। ਤੇ ਭਾਜੀ ਇਹ ਲਾਹੌਰ ਦੇ ਬਾਰੇ ਮਸ਼ਹੂਰ ਕਿਉਂ ਹੋਇਆ ਕਿ ਲਾਹੌਰੀਆਂ ਤੇ ਕਦੇ ਜ਼ਿੰਦਗੀ 'ਚ ਯਕੀਨ ਨਹੀਂ ਕਰਨਾ ਲਾਹੌਰੀ ਐਡੇ ਬਦਨਾਮ ਕਿਉਂ ਆ? ਲਾਹੌਰੀਏ ਬਦਨਾਮ ਪਤਾ ਨਹੀਂ ਕਾਸ ਤੋਂ ਆ, ਸਾਨੂੰ ਐਡੀ ਕੋਈ ਖਾਸੀ ਆਪ ਨਹੀਂ ਸਮਝ ਆਈ ਕਿਉਂਕਿ ਅਸੀਂ ਜਿੱਥੇ ਰਹਿੰਦੇ ਹਾਂ ਉੱਥੇ ਸਾਡੇ ਨਾਲ ਦੇ ਹੀ ਆ, ਮਸਲਨ ਕਿ ਪਿੰਡ ਥਾਂ ਦੇ ਬੰਦੇ ਆ ਸਾਰੇ, ਤੇ ਅਸੀਂ ਵੀ ਪਿੰਡਾਂ ਥਾਵਾਂ ਤੋਂ ਹੀ ਉੱਠ ਕੇ ਇੱਥੇ ਆਪਣੀਆਂ ਜੜ੍ਹਾਂ ਪੱਕੀਆਂ ਕੀਤੀਆਂ, ਤੇ ਸਾਡਾ ਨਾਂ, ਸਾਡੀ ਪਹਿਚਾਣ ਸਾਡੇ ਪਿੰਡ ਥਾਂ ਔਰ ਸਾਡੀ ਮਾਂ ਬੋਲੀ ਹੈ ਜੀ। ਭਾਈ ਤੁਸੀਂ ਲਾਹੌਰ ਦੇ ਵਿੱਚ ਰਹਿ ਕੇ ਜਿੱਥੇ ਲਾਹੌਰੀਆਂ ਨੇ ਆਪਣੀ ਮਾਂ ਬੋਲੀ ਜ਼ੁਬਾਨ ਪੰਜਾਬੀ ਨੂੰ ਬਿਲਕੁਲ ਹੀ ਖਤਮ ਕੀਤਾ ਹੋਇਆ, ਤੁਸੀਂ ਉਸ ਜਗ੍ਹਾ ਤੇ ਰਹਿ ਕੇ ਪੰਜਾਬੀ 'ਚ ਗਾਣੇ ਕਰਦੇ ਪਏ ਹੋ, ਪੰਜਾਬੀ ਨੂੰ ਪੰਜਾਬੀ ਬੋਲਦੇ ਹੋ, ਹਰ ਜਗ੍ਹਾ ਜਾ ਕੇ ਪੰਜਾਬੀ ਨੂੰ ਹੀ ਕਰਦੇ ਪਏ ਹੋ ਪ੍ਰਮੋਟ। ਤੁਸੀਂ ਉਰਦੂ ਬਾਰੇ ਤਾਂ ਇੱਦਾਂ ਤੁਹਾਨੂੰ ਸੋਚਿਆ ਕਿ ਮੈਂ ਉਰਦੂ ਨੂੰ ਲੈ ਕੇ ਜਾਵਾਂ ਜਾਂ ਪੰਜਾਬੀ ਨੂੰ? ਮੈਂ ਤਾਂ ਕਹਿਣਾ ਜੀ ਆਪਣਾ ਜੇ ਅੱਲਾਹ ਤਾਲਾ ਕੋਈ ਧੀ ਪੁੱਤ ਵੀ ਦੇਵੇ ਨਾ ਕਿਸੇ ਨੂੰ, ਉਹਨੂੰ ਪੰਜਾਬੀ ਸਿਖਾਓ। ਪੰਜਾਬੀ ਇੱਕ ਤੜਕ ਵਾਲੀ ਜ਼ੁਬਾਨ ਆ, ਇੱਕ ਤੇ ਇਹਨੇ 'ਚ ਬੰਦੇ ਨੂੰ ਨਾ ਪਹਿਚਾਣ ਹੁੰਦੀ ਕਿ ਇਹ ਪੰਜਾਬ ਦਾ, ਸਾਡਾ ਹੁਣ ਪਾਕਿਸਤਾਨ ਆ ਨਾ, ਇਹ ਪੰਜਾਬ, ਠੀਕ ਹੈ ਜੀ। ਸਾਡੇ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡਾ ਸੂਬਾ ਵੀ ਪੰਜਾਬ ਹੀ ਆ, ਠੀਕ ਹੈ ਜੀ। ਮੇਰੇ ਖਿਆਲ ਨਾਲ ਆਪਣੇ ਹੁਣ ਤਾਂ ਸਾਡੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਨਾ ਇਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ, ਅੰਗਰੇਜ਼ੀ ਜ਼ਿਆਦਾ ਜਿਹੜੀ ਨਾ ਇਨਵੋਲਵ ਹੋ ਗਈ ਹਰ ਪਾਸੇ, ਠੀਕ ਹੈ ਨਾ, ਲੋਕਾਂ ਦੇ ਹੱਡਾਂ ਵਿੱਚ ਰਚਦੀ ਜਾ ਰਹੀ ਆ। ਹਲਕੀ ਜਿਹਾ ਵਾਇਰਸ ਹੈ ਇੱਕ ਹਿਸਾਬ ਦਾ, ਮੇਰੇ ਨਜ਼ਰੀਏ ਨਾਲ ਵੇਖਿਆ ਜਾਏ ਤਾਂ। ਅਸੀਂ ਜੇ ਸਾਨੂੰ, ਮੈਂ ਤਾਂ ਸਗੋਂ ਸਾਰਿਆਂ ਨੂੰ ਇਹੀ ਸੁਜੈਸਟ ਕਰੂੰਗਾ ਕਿ ਜੇ ਅਗਰ ਬਾਹਰ ਦੇ ਮੁਲਕਾਂ ਵਿੱਚ ਜਾਂਦੇ ਆ ਤੁਸੀਂ, ਸਾਡਾ ਕੋਈ ਵੀ ਪੰਜਾਬ ਦਾ, ਸਾਡੇ ਪਾਕਿਸਤਾਨ ਦਾ ਕੋਈ ਵੀ ਜਾਵੇ ਤਾਂ ਉਹ ਠੋਕ ਵਜਾ ਕੇ ਪੰਜਾਬੀ ਬੋਲੇ, ਠੀਕ ਹੈ ਨਾ। ਗੋਰਿਆਂ ਕਾਲਿਆਂ ਨੂੰ ਹਰ ਪਾਸੇ ਇਹੀ ਪਤਾ ਲੱਗੂ ਕਿ ਇਹ ਪੰਜਾਬੀ ਬੋਲਦੇ, ਇਹ ਪੰਜਾਬ ਤੋਂ ਆਏ ਆ, ਠੀਕ ਹੈ ਜੀ। ਅਸੀਂ ਪੰਜਾਬ ਦੇ ਜਾਏ, ਅਸੀਂ ਪੰਜਾਬੀ ਹੀ ਬੋਲਾਂਗੇ ਔਰ ਮੈਨੂੰ ਫਖਰ ਆ ਆਪਣੀ ਬੋਲੀ ਉੱਤੇ, ਠੀਕ ਹੈ ਜੀ। ਸਾਡੇ ਘਰ ਦੇ ਵਿੱਚ ਸਾਰੇ ਪੰਜਾਬੀ ਬੋਲਦੇ ਆ ਔਰ ਜਿਹੜੇ ਸਾਡੇ ਨਾਲ ਜਿਹੜਾ ਵੀ ਕੋਈ ਉਰਦੂ ਸ਼ੁਰਦੂ ਬੋਲਦਾ, ਆਪਾਂ ਉਹਨੂੰ ਪੰਜਾਬੀ ਦੇ ਵਿੱਚ ਹੀ ਜਵਾਬ ਦਿੰਦੇ ਹਾਂ ਔਰ ਸਾਨੂੰ ਉਹ ਅੱਗੋਂ ਜਿਹੜੀ ਜਦੋਂ ਉਹ ਸਾਨੂੰ ਜਵਾਬ ਦਿੰਦਾ ਨਾ, ਉਹ ਸਾਨੂੰ ਫਿਰ ਪੰਜਾਬੀ ਜਿਹੀ ਦਿੰਦਾ, ਉਹਨੂੰ ਪਤਾ ਲੱਗਦਾ ਕਿ ਠੱਕੜ ਬੰਦਾ ਉਹ, ਇਹਨੇ ਸਾਨੂੰ ਨਾ ਉਰਦੂ ਵਾਲਾ ਕੰਮ ਨਹੀਂ ਹੈਗਾ ਇੱਥੇ। ਹਾਂਜੀ ਭਾਜੀ ਤੁਸੀਂ ਇਹ ਸੋਚਿਆ ਕਦੀ ਕਿ ਮੈਂ ਆਪਣੇ ਗਾਣਿਆਂ ਦੇ ਵਿੱਚ ਵਿਰਸਾ ਵਾ, ਆਪਣਾ ਕਲਚਰ ਆ, ਇਹ ਮੈਂ ਦਿਖਾਵਾਂਗਾ, ਇਹਨੂੰ ਮੈਂ ਅੱਗੇ ਲੈ ਕੇ ਆਵਾਂਗਾ? ਬਾਈ ਜੀ ਕਿਉਂ ਨਹੀਂ, ਇਨਸ਼ਾਅੱਲਾ ਤਾਲਾ। ਮੇਰਾ ਜੱਟਾਂ ਦਾ ਪੁੱਤ ਗਾਣਾ ਆਇਆ ਵਾ, ਓਲਡ ਵੈਪਨ ਗਾਣਾ ਆਇਆ ਵਾ, ਹਲਕੇ ਬੜੇ ਇਹਨੇ ਲਿਰਿਕਸ ਮਤਲਬ ਕਿ ਹਿਪ ਹੋਪ ਮਿਊਜ਼ਿਕ ਦੇ ਨਾਲ ਚੱਲਦੇ ਪਏ ਆ, ਠੀਕ ਹੈ ਜੀ। ਲੇਕਿਨ ਮੈਂ ਵੀਡੀਓ ਜਿੰਨੀਆਂ 2 ਗਾਣੇ ਮੇਰੇ ਬਣੇ, ਦੋਵਾਂ ਵੀਡੀਓ ਨੂੰ ਮੈਂ ਪਿੰਡ ਦੇ ਵਿੱਚ ਮੈਂ ਬਣਾਇਆ ਵਾ, ਪਿੰਡਾਂ ਦੇ ਵਿੱਚ ਜਾ ਕੇ ਬਣਾਏ। ਅੱਗੋਂ ਵੀ ਇਨਸ਼ਾਅੱਲਾ ਤਾਲਾ ਆਉਣ ਵਾਲੇ ਜਿੰਨੇ ਵੀ ਗਾਣੇ ਹੋਣਗੇ ਆਪਣੇ, ਭਾਵੇਂ ਜਿੱਦਾਂ ਦੇ ਮਰਜ਼ੀ ਹੋਣ, ਮਿਊਜ਼ਿਕ ਠਾਹ ਠੂ ਜਿੱਦਾਂ ਮਰਜ਼ੀ ਵੱਜੇ, ਲੇਕਿਨ ਆਪਾਂ ਉਹਦੀ ਵੀਡੀਓ ਜਿਹੜੀ ਹੈ ਨਾ ਆਪਾਂ ਪਿੰਡਾਂ ਦੇ ਵਿੱਚ ਬਣਾਵਾਂਗੇ। ਆਪਣੇ ਪਿੰਡ, ਆਪਣਾ ਕਲਚਰ, ਆਪਣਾ ਵਿਰਸਾ ਨਹੀਂ ਆਪਾਂ ਗਵਾਉਣਾ, ਭਾਵੇਂ ਜੋ ਮਰਜ਼ੀ ਹੋਈਏ। ਨਹੀਂ ਭਾਜੀ ਜੇ ਪਿੰਡ ਨਾਲ ਇੰਨੀ ਮੁਹੱਬਤ ਹੈ ਜੀ, ਠੀਕ ਹੈ, ਤੁਹਾਡਾ ਖੂਨ ਖੋਲਦਾ, ਮੈਂ ਵੇਖਦਾ ਪਿਆ ਇਸ ਗੱਲ ਤੇ ਤੁਸੀਂ ਪਿੰਡ ਛੱਡ ਕੇ ਸ਼ਹਿਰ ਕਿਉਂ ਆ? ਉਸਤਾਦ ਜੀ ਜਦੋਂ ਸਭ ਤੋਂ ਪਹਿਲੀ ਗੱਲ ਹੈ ਕਿ ਮੇਰੇ ਬੇਬੇ ਬਾਪੂ ਜਿਹੜੇ ਸੀਗੇ ਨਾ, ਉਹ ਇੱਥੇ ਆਏ ਤੇ ਆਪਾਂ ਜੰਮੇ ਪਲੇ ਇੱਥੇ ਆ, ਠੀਕ ਹੈ ਨਾ, ਸ਼ਿਦਰੇ ਦੇ ਵਿੱਚ, ਠੀਕ ਹੈ ਜੀ। ਲੇਕਿਨ ਸਾਡੀ ਜਿੰਨੀ ਸਾਨੂੰ ਖਿੱਚ ਪੈਂਦੀ, ਆਪਾਂ ਇੱਕ ਵਾਰੀ ਜਦੋਂ ਪਿੰਡ ਚੱਲ ਜਾਈਏ ਨਾ, ਰੱਬ ਦੀ ਸਹੁੰ ਉੱਥੋਂ ਵੀਰੇ ਆਉਣ ਨੂੰ ਛੇਤੀ ਜਾ ਨਹੀਂ ਕਰਦਾ। ਉੱਧਰ ਦੇ ਜਦੋਂ ਚਾਹ ਦੇ ਘੁੱਟ ਲਾਉਂਦੇ ਆ ਨਾ, ਦਿਲ ਕਰਦਾ ਇੱਥੇ ਰਹਿ ਜੀ। ਯਕੀਨ ਕਰੋ, ਉੱਧਰ ਦਾ ਸਕੂਨ, ਉੱਧਰ ਦੀ ਸ਼ਾਮ ਦੀਆਂ ਢਲਦੀਆਂ ਤੁਸੀਂ ਲਹਿਰਾਂ ਵੇਖਦੇ ਹੋ, ਚਿੱਤ ਖਿੜ ਪੈਂਦਾ। ਬਾਕੀ ਜਿਹੜੇ ਲਾਹੌਰ ਦੇ ਵਿੱਚ ਕੁਝ ਜੋ ਚੰਦ ਲੋਕਾਂ ਨੇ ਪੰਜਾਬੀ ਨੂੰ ਕੀਤਾ ਹੋਇਆ ਬਦਨਾਮ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੈਂ ਹੀ ਕਹਿਣਾ ਚਾਹੂੰਗਾ ਕਿ ਜਿਹੜਾ ਨਾ ਬਦਨਾਮ ਨਾ ਕਰੋ। ਜੇ ਅਗਰ ਤੁਸੀਂ ਬੋਲ ਨਹੀਂ ਨਾ ਸਕਦੇ ਤਾਂ ਬਦਨਾਮ ਨਾ ਕਰੋ ਕਿਸੇ ਸ਼ਹਿਰ ਨੂੰ, ਠੀਕ ਹੈ ਨਾ। ਕੋਈ ਵੀ ਲਾਹੌਰ ਦੇ ਵਿੱਚ, ਹੁਣ ਸਾਡਾ ਲਾਹੌਰ ਸ਼ਹਿਰ ਹੀ ਆ, ਅਸੀਂ ਇੱਥੋਂ ਦਾ ਖਾਂਦੇ ਪੀਂਦੇ ਹਾਂ, ਠੀਕ ਹੈ ਜੀ। ਕੋਈ ਵੀ ਸ਼ਹਿਰ ਆ, ਮਤਲਬ ਕਿ ਕਹਿੰਦੇ ਨੇ ਕਿ ਜਿੱਥੋਂ ਦਾ ਖਾਓ ਉੱਥੋਂ ਦਾ ਬੁਰਾ ਨਾ ਖਾਓ, ਠੀਕ ਹੈ ਜੀ। ਵਾਮ ਬਹੁਤ ਅੱਛੀ ਹੈ ਇੱਥੇ ਦੀ ਵੀ, ਕਹਿਣ ਦਾ, ਠੀਕ ਹੈ। ਲੇਕਿਨ ਜਿਹੜਾ ਕਿ ਤੁਸੀਂ ਅਗਰ ਪੰਜਾਬੀ ਨਹੀਂ ਨਾ ਬੋਲ ਸਕਦੇ, ਤੁਸੀਂ ਇਹਨੂੰ ਬੁਰਿਆ ਨਾ ਕਰੋ। ਇਹਨਾਂ ਦਾ ਤੁਸੀਂ ਕੋਈ ਵੀ ਲਾਹੌਰ ਦਾ ਕੋਈ ਵੀ ਬੰਦਾ ਵੇਖ ਲਵੋ, ਕੋਈ ਵੀ ਬੰਦਾ ਵੇਖ ਲਓ, ਇਹਨਾਂ ਦਾ ਬੈਕਗਰਾਉਂਡ ਜਿਹੜੇ ਪੁਰਖੇ ਹੋਣਗੇ, ਦਾਦੇ ਚਾਚੇ ਤਾਏ ਇਹ ਵੋਰਾਂ ਪਰ ਪਿੱਛੇ ਕਿਤੇ ਚੱਲ ਜਾਓ, ਇਹ ਪਿੰਡਾਂ ਤੋਂ ਹੀ ਆ ਬਈ, ਠੀਕ ਹੈ। ਜਿਹੜਾ ਲਾਹੌਰ ਸ਼ਹਿਰ ਹੈ, ਪਿੰਡ ਪਹਿਲੇ ਪਿੰਡ ਸੀ, ਕੀ ਸੀ ਇੱਥੇ, ਇਹ ਹੁਣ ਆ ਕਿ ਸ਼ਹਿਰ ਬਣਿਆ। ਜੇ ਹੁਣ ਸ਼ਹਿਰ ਬਣਿਆ, ਨਾਮ ਆ ਦੁਨੀਆ ਦੇ ਵਿੱਚ, ਲਾਹੌਰ ਨੂੰ ਜਾਣਦੇ ਆ, ਸਾਰੇ ਜਾਣਦੇ ਆ, ਪਰ ਆਪਣੀ ਬੋਲੀ ਜਿਹੜੀ ਹੈ ਨਾ ਉਹ ਨਹੀਂ ਗਵਾਉਣੀ ਚਾਹੀਦੀ, ਮੈਨੂੰ ਤੇ ਇਹੀ ਆ। ਤੇ ਭਾਜੀ ਆ ਜਿਹੜੀ ਆਪਣੀ ਅੱਜ ਤੋਂ ਤਕਰੀਬਨ ਮਹੀਨਾ ਪਹਿਲੇ ਪੰਜਾਬੀ ਕਾਨਫਰੰਸ ਹੋਈ ਸੀ ਲਾਹੌਰ ਦੇ ਵਿੱਚ, ਤੁਸੀਂ ਗਏ ਸੀ? ਬਾਈ ਜੀ ਪਹਿਲੀ ਗੱਲ ਤਾਂ ਕਿ ਮੈਨੂੰ ਪਤਾ ਨਹੀਂ ਸੀ ਹੈਗਾ। ਮੈਂ ਜਦੋਂ ਟਿਕਟੋਕ ਚਲਾਈ ਤਾਂ ਮੈਂ ਜਦੋਂ ਆਪਣੇ ਸਾਰੇ ਵੀਰ ਭਰਾਵਾਂ ਜਿਹੜੇ ਪੰਜਾਬੀ ਨੂੰ ਪ੍ਰਮੋਟ ਕਰਦੇ ਆ, ਜਦੋਂ ਮੈਂ ਵੇਖਿਆ ਆਪਣਾ ਵੀ ਦਿਲ ਕੀਤਾ, ਲੇਕਿਨ ਆਪਣਾ ਐਡਾ ਲਿੰਕ ਨਹੀਂ ਹੈਗਾ ਕਿਸੇ ਹੋਰ ਦੇ ਨਾਲ ਕਿ ਜਿਹੜਾ ਕਿ ਸਾਨੂੰ ਨਾ ਤਾਂ ਕਿਸੇ ਨੇ ਦੱਸਿਆ ਹੀ, ਨਾਲੇ ਫਿਰ ਕੰਮ ਹੀ ਇੱਦਾਂ ਦਾ ਕਿ ਸਾਨੂੰ ਛੁੱਟੀ ਜੀ ਵੀ ਨਹੀਂ ਮਿਲਦੀ ਹੈਗੀ। ਤੇ ਭਾਜੀ ਤੁਸੀਂ ਹੁਣ ਗਾਂ
ਆਉਣ ਵਾਲੇ ਚੰਦ ਸਾਲਾਂ ਦੇ ਵਿੱਚ ਆਪਣੇ ਆਪ ਨੂੰ ਤੇ ਆਪਣੀ ਮਾਂ ਬੋਲੀ ਜ਼ੁਬਾਨ ਨੂੰ ਕਿੱਥੇ ਲੈ ਕੇ ਜਾਓਗੇ? ਅਸੀਂ ਤੇ ਬਾਈ ਜੀ ਜਿੰਨੇ ਤੱਕ ਸਾਹ ਚੱਲਦੇ ਆ ਲਾਹੌਰ ਵਾਲੇ ਜੱਟ ਦਾ ਵਾਦਾ ਪੰਜਾਬੀ ਚੱਲੂਗੀ ਜਿੱਥੇ ਵੀ ਚੱਲੂਗੀ, ਔਰ ਇਦਾਂ ਹੀ ਚੱਲੂਗੀ ਜਿੱਦਾਂ ਹੁਣ ਚੱਲਦੀ ਪਈ ਆ। ਠੀਕ ਹੈ ਜੀ। ਬਾਕੀ ਪ੍ਰਮੋਟ ਦੀ ਗੱਲ ਰਹਿ ਗਈ, ਅਸੀਂ ਸਾਡੇ ਨਾਲ ਜਿਹੜਾ ਵੀ ਅਟੈਚਮੈਂਟ ਕਰੂਗਾ ਅਸੀਂ ਉਹਨੂੰ ਇਹੀ ਦੱਸਾਂਗੇ ਕਿ ਭਾਈ ਪੰਜਾਬੀ ਆਪਣੇ ਆਉਣ ਵਾਲੇ ਬੱਚਿਆਂ ਨੂੰ ਸਾਰਿਆਂ ਨੂੰ, ਔਰ ਸਕੂਲਾਂ ਦੇ ਵਿੱਚ ਜਿਹੜਾ ਹੁਣ ਜਿਹੜੀ ਪੰਜਾਬੀ ਖਤਮ ਹੋਈ ਹੈ ਇਹਨੂੰ ਦੁਬਾਰਾ ਸ਼ੁਰੂ ਕੀਤਾ ਜਾਏ, ਕਿਉਂਕਿ ਖਤਮ ਹੋ ਗਈ ਹੈ ਸਾਨੂੰ ਪਤਾ, ਕਿਉਂਕਿ ਮੁੱਕੀ ਪਈ ਹੈ ਜੀ। ਹਾਂਜੀ ਖਤਮ ਕਰ ਦਿੱਤੀ ਗਈ ਹੈ। ਲੇਕਿਨ ਇਹ ਜਿੰਨੇ ਖਤਮ ਕਰ ਦਿੱਤੀ ਹੈ ਨਾ ਉਹਨਾਂ ਵਾਸਤੇ ਬਹੁਤ ਵੱਡਾ ਨੁਕਸਾਨ ਹੈ ਜੀ। ਲੇਕਿਨ ਇਹ ਪੰਜਾਬੀ ਆਪਣੀ ਨੂੰ ਖਤਮ ਨਹੀਂ ਕਰਨਾ ਚਾਹੀਦਾ, ਇਹਦੇ ਬੂਟੇ ਲਾਉਣੇ ਚਾਹੀਦੇ ਜਿੰਨੇ ਹੋ ਸਕਦੇ। ਕਿ ਅਸੀਂ ਤਾਂ ਇਹੀ ਕਹਾਂਗੇ ਕਿ ਪੰਜਾਬੀ ਦੇ ਵਿੱਚ ਜਿੰਨੇ ਵੀ ਗਾਣੇ ਗੁਣੇ ਆ ਰਹੇ, ਜਿੰਨੇ ਵੀ ਵੀਰ ਭਰਾ ਕੰਮ ਕਰਦੇ ਪਏ ਇਸ ਚੀਜ਼ ਦੇ ਉੱਤੇ, ਤੇ ਇੰਗਲਿਸ਼ ਵਰਡ ਇੱਕ ਦੂਜੇ ਨੰਬਰ ਤੇ ਜਿਹੜੇ ਗੰਦੇ ਗੁੰਦੇ ਜੇ ਬੋਲ ਜੇ ਹੁੰਦੇ ਆ ਇਹ ਘੱਟ ਯੂਜ਼ ਕਰੋ, ਤੇ ਪੰਜਾਬੀ ਹੀ ਬੋਲੋ ਵਿੱਚ ਜਿੰਨੀ ਹੋ ਸਕਦੀ ਹੈ। ਪਿਓਰ ਪੰਜਾਬੀ ਦੇ ਨਾਲ ਆਪਣੇ ਲਫ਼ਜ਼ਾਂ ਨੂੰ ਤਰਾਸ਼ੋ ਜਿਹੜੇ ਲਿਖਦੇ ਆ ਆਪਦੇ। ਠੀਕ ਹੈ ਜੀ। ਉਹਨਾਂ ਨੂੰ ਵਰਕ ਕਰਨਾ ਚਾਹੀਦਾ। ਪੰਜਾਬੀ ਨਹੀਂ ਤੁਸੀਂ ਸਿੱਖ ਸਕਦੇ, ਨਹੀਂ ਤੁਹਾਨੂੰ ਕੋਈ ਸਿਖਾ ਰਿਹਾ, ਤੇ ਬਾਬਾ ਬੁੱਲੇ ਸ਼ਾਹ ਸਰਕਾਰ ਨੇ, ਪੀਰ ਵਾਰਿਸ ਸ਼ਾਹ ਸਰਕਾਰ ਨੇ ਸ਼ਾਇਰੀ ਪੜ੍ਹੋ ਇਹਨਾਂ ਦੀ, ਇਹਨਾਂ 'ਚ ਵੇਖੋ ਇਹਨਾਂ 'ਚ ਕਿਹੜੀਆਂ ਚੀਜ਼ਾਂ ਨੇ। ਤੁਹਾਡੇ ਤੋਂ ਹੀ ਸਿੱਖ ਕੇ ਲੋਕੀ ਜਿਹੜਾ ਨਾ ਆਪਦੇ ਆਪ ਨੂੰ ਉੱਤੇ ਲੈ ਗਏ। ਚੜ੍ਹਦਾ ਪੰਜਾਬ ਤੁਸੀਂ ਵੇਖਦੇ ਸਾਰੇ ਸੁਣਦੇ, ਸਿੱਧੂ ਮੂਸੇਵਾਲਾ ਹੋ ਗਿਆ, ਦਿਲਜੀਤ ਦੋਸਾਂਝ ਹੋ ਗਿਆ, ਹਰਭਜਨ ਮਾਨ ਸੀ ਹੋ ਗਿਆ, ਗੁਰਦਾਸ ਮਾਨ ਸਾਹਿਬ ਹੋ ਗਏ, ਸਾਰੇ ਪੰਜਾਬੀ ਨੂੰ ਉਹਨਾਂ ਨੇ ਤਰਾਸ਼ਿਆ ਵੀ ਕੀ, ਕਿ ਮੈਂ ਕਹਿੰਦਾ ਉਹਦੇ 'ਚ ਵੱਸਦੀ ਆ ਬਈ। ਠੀਕ ਹੈ ਜੀ। ਸਾਡੀ ਜਿਨ੍ਹਾਂ ਨਾਲ ਵੀ ਗੱਲ ਹੁੰਦੀ ਹੈ ਨਾ, ਮੇਰੇ ਚੜ੍ਹਦੇ ਪੰਜਾਬ 'ਚ ਬੜੇ ਯਾਰ ਦੋਸਤ ਆ ਮਾਸ਼ਾਅੱਲਾ, ਔਰ ਫੈਮਲੀਆਂ ਤੀਕਰ ਸਾਡੇ ਘਰ ਦੇ ਨਾਲ ਗੱਲਬਾਤ ਹੁੰਦੀ ਸਾਰਿਆਂ ਨਾਲ, ਤੇ ਪੰਜਾਬੀ ਜਦੋਂ ਆਪਾਂ ਬੋਲਦੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਯਾਰ ਤੁਹਾਡੀ ਪੰਜਾਬੀ ਬਹੁਤ ਘੈਂਟ ਆ, ਤੇ ਅਸੀਂ ਉਹਨਾਂ ਨੂੰ ਕਹਿੰਦੇ ਨਹੀਂ ਜੀ ਆਪਾਂ ਤੁਹਾਡੇ ਤੋਂ ਸਿੱਖਦੇ ਪਏ ਹਾਂ। ਉਹ ਯਾਰ ਤੁਹਾਡੀ ਬੋਲੀ ਬਹੁਤ ਘੈਂਟ ਆ, ਅਸੀਂ ਤੁਹਾਡੇ ਤੋਂ ਸਿੱਖਦੇ ਪਏ ਹਾਂ। ਉਹ ਕਹਿੰਦੇ ਨਹੀਂ ਜੀ ਅਸੀਂ ਤੁਹਾਡੇ ਤੋਂ ਸਿੱਖਦੇ ਹਾਂ। ਬਾਕੀ ਕਹਿਣ ਦਾ ਮਤਲਬ ਇਹੀ ਆ, ਜਿੰਨੇ ਵੀ ਪੰਜਾਬੀ ਸਿੰਗਰ ਹੈਗੇ ਨੇ ਪੰਜਾਬੀ ਆਪਣੀ ਬਣਾਓ, ਜਿੰਨੀ ਹੋ ਸਕਦੀ ਓਨੀ ਬਣਾਓ, ਨਾ ਕਿ ਤੁਸੀਂ ਬਾਜ਼ੂਕਾਤ ਪਤਾ ਕਿੱਦਾਂ ਦੇ ਹੁੰਦੇ ਆ ਲੋਕ ਕਿ ਗਾਣੇ ਕਰ ਲਏ ਪੰਜਾਬੀ ਦੇ ਵਿੱਚ ਗਾਣੇ ਕਰ ਲਏ, ਬਸ ਜੀ ਇਹ ਕਿ ਇੰਡਸਟਰੀ ਦੇ ਵਿੱਚ ਪੈਰ ਧਰਿਆ। ਠੀਕ ਹੈ ਜੀ। ਬਾਦੋਂ ਜਦੋਂ ਲਾਈਵ ਸ਼ੋਆਂ ਦੇ ਉੱਤੇ ਹਾਓ ਜੀ ਕਿਆ ਹਾਲ ਹੈ ਐਸੇ ਵੈਸੇ, ਇਹ ਡਿੰਗ 'ਚ ਬਜਣਾ ਮਾਰੋ। ਜੇ ਤੁਸੀਂ ਪੰਜਾਬੀ ਬੋਲਦੇ ਯਾਰ ਫਿਰ ਪੰਜਾਬੀ ਕਰੋ। ਹਾਂ ਫਿਰ ਜੇ ਤੁਸੀਂ ਬੋਲਦੀ ਪੰਜਾਬੀ ਫਿਰ ਤੁਸੀਂ ਠੋਕ ਕੇ ਬੋਲੋ। ਹਾਂਜੀ ਠੋਕ ਕੇ ਬੋਲੋ, ਖੜੋ ਆਪਦੇ ਪੈਰਾਂ ਉੱਤੇ। ਆਪਣੀ ਜ਼ੁਬਾਨ ਨੂੰ ਕਿਉਂ ਵੇਲੇ ਚਿਮਜੇ ਪਾਉਂਦੇ ਆ ਜੀ? ਬੋਲੋ ਉਰਦੂ, ਪੰਜਾਬੀ ਬੋਲੋ। ਕਿਉਂ ਤੁਸੀਂ ਉਰਦੂ ਬੋਲਦੇ ਆ? ਠੀਕ ਹੈ ਜੀ। ਜੇ ਅਗਰ ਤੁਸੀਂ ਪੰਜਾਬੀ ਬੋਲਦੇ ਆਪਣਾ ਜਿਹੜਾ ਤੁਸੀਂ ਆਪਣਾ ਇੱਕ ਸਟਾਰਟ ਜੋ ਕੀਤਾ ਹੋਇਆ ਵਾ ਇੱਕ ਚੀਜ਼ ਦੇ ਉੱਤੇ, ਫਿਰ ਉਹਨੇ 'ਤੇ ਵਰਕ ਕਰੋ। ਵਰਕ ਵੀ ਕੀ, ਇਹ ਵਰਕ ਨਹੀਂ ਆ, ਇਹਨੂੰ ਇੱਕ ਲਹਿਦਾ ਰੱਖ ਕੇ ਨਾ, ਵਰਕ ਨੂੰ ਲਹਿਦਾ ਰੱਖ ਕੇ ਆਪਣੇ ਕੰਮ ਨੂੰ ਸਾਈਡ 'ਤੇ ਰੱਖ ਕੇ, ਅਤੇ ਇਹਨੂੰ ਸਿਰਫ ਪੰਜਾਬੀ ਦੇ ਨਾਲ ਹੀ ਚਲਾਓ। ਪੰਜਾਬੀ ਹੀ ਬੋਲੋ ਜਿੰਨੀ ਹੋ ਸਕਦੀ ਹੈ ਓਨੀ। ਔਰ ਜਿੱਥੇ ਵੀ ਦਿਲਜੀਤ ਦੋਸਾਂਝ ਸੀਗਾ ਨਾ, ਉਹਨੇ ਆਖਿਆ ਕਿ ਪੰਜਾਬ ਜਿੱਥੇ ਵੀ ਖੜੂਗਾ ਨਾ ਪੰਜਾਬੀ ਹੀ ਬੋਲੂਗਾ। ਠੀਕ ਹੈ ਜੀ। ਅਤੇ ਮੇਰੇ ਖਿਆਲ ਨਾਲ ਸਾਡੇ ਪਾਕਿਸਤਾਨ ਦੇ ਵਿੱਚ ਬੜੇ ਸਿੰਗਰ ਆ ਜਿਹੜੇ ਬਣਦੇ ਪਏ ਆ, ਜਿਹੜੇ ਅੱਗੋਂ ਬਣਨ ਵਾਲੇ ਆ। ਸਾਰਿਆਂ ਨੂੰ ਮੈਂ ਇਹ ਕਹਾਂਗਾ ਜੇ ਅਗਰ ਪੰਜਾਬੀ ਦੇ ਵਿੱਚ ਆਉਣਾ ਚਾਹੁੰਦੇ ਫਿਰ ਪੰਜਾਬੀ ਪ੍ਰੋਪਰ ਬੋਲੋ, ਜਿੱਥੇ ਜਿਹੜੇ ਮਰਜ਼ੀ ਥਾਂ 'ਤੇ ਖੜ੍ਹ ਕੇ ਬੋਲੋ ਪੰਜਾਬੀ ਹੀ ਬੋਲੋ। ਜੇ ਤੁਹਾਡੇ ਨਾਲ ਕੋਈ ਉਰਦੂ ਬੋਲਦਾ ਅਤੇ ਉਹਦੇ ਨਾਲ ਵੀ ਪੰਜਾਬੀ ਬੋਲੋ, ਉਹ ਆਪ ਤੁਹਾਨੂੰ ਜਵਾਬ ਦੇਗਾ, ਪੰਜਾਬੀ ਜੇ ਦੇਗਾ। ਵੇਖਿਓ ਭਾਜੀ, ਇਹ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਐਸਾ ਕੋਈ ਸਿੰਗਰ ਜੇ ਤੁਹਾਨੂੰ ਬੜਾ ਤੁਹਾਡਾ ਫੇਵਰਟ ਹੋਵੇ, ਤੁਸੀਂ ਕਹਿੰਦੇ ਨਹੀਂ ਮੈਂ ਇੱਥੇ ਵਰਗਾ ਬਣਨਾ? ਬਾਈ ਜੀ ਜਿਹਨੂੰ ਅਸਲ ਦੇ ਵਿੱਚ ਹੁਣ ਜਿੰਨੇ ਵੀ ਸਿੰਗਰ ਆ ਰਹੇ ਆ ਸਾਰਿਆਂ ਨੂੰ ਸਿੱਧੂ ਮੂਸੇਵਾਲਾ ਪਸੰਦ ਆ। ਠੀਕ ਹੈ ਜੀ। ਉਹਦੇ ਨਾਲ ਦੀ ਹੀ ਕਲਮ ਕਰਨ ਦੀ ਕੋਸ਼ਿਸ਼ ਕਰਦੇ ਆਪਣੇ ਪਾਕਿਸਤਾਨ ਦੇ ਵਿੱਚ, ਲੇਕਿਨ ਉਹਦੇ ਨਾਲ ਦਾ ਕੋਈ ਹੋ ਨਹੀਂ ਸਕਦਾ। ਹਾਲੀਵੁੱਡ ਤੱਕ ਨਾਮ ਆ ਅਤੇ ਆਪਣੇ ਪੰਜਾਬੀ ਸਿੱਧੂ ਮੂਸੇਵਾਲਾ। ਠੀਕ ਹੈ। ਸਿਰਫ ਪੰਜਾਬੀ, ਇਹ ਨਾ ਕਿ ਇਹ ਨਹੀਂ ਕਿ ਕਈ ਲੋਕ ਧਰਮਾਂ ਨੂੰ ਵਿੱਚ ਲੈ ਜਾਂਦੇ ਆ। ਠੀਕ ਹੈ। ਧਰਮਾਂ ਨਾਲ ਇੱਦਾਂ ਦਾ ਸਾਡਾ ਕੋਈ ਲਿੰਕ ਨਹੀਂ। ਸਾਡਾ ਜੇ ਧਰਮ ਸਭ ਤੋਂ ਵੱਡਾ ਹੁੰਦਾ ਜੀ ਇਨਸਾਨੀਅਤ। ਠੀਕ ਹੈ। ਸਾਡਾ ਇਨਸਾਨੀਅਤ ਦੇ ਨਾਲ ਬਹੁਤ ਵੱਡਾ ਤਾਲੁਕ ਆ। ਠੀਕ ਹੈ ਜੀ। ਔਰ ਸਿੱਧੂ ਮੂਸੇਵਾਲਾ ਆਪਾਂ ਉਹਨੂੰ ਉਸਤਾਦ ਕਹਿੰਦੇ ਹਾਂ, ਮੈਂ ਕਹਿੰਦਾ, ਹੋਰਾਂ ਦਾ ਪਤਾ ਨਹੀਂ, ਮੈਂ ਕਹਿੰਦਾ ਮੈਂ ਉਹਦੇ ਤੋਂ ਸਿੱਖਿਆ। ਮੈਨੂੰ ਸਿੰਗਿੰਗ ਦਾ ਸ਼ੌਂਕ ਹੀ ਉਹਨਾਂ ਨਾਲ ਵੇਖ ਕੇ ਸਹੀ ਅਸਲ ਜਿਹੜਾ ਮੈਂ ਗਾਣ ਦਾ, ਜਦੋਂ ਮੈਂ ਗਾਣ ਲੱਗ ਪਿਆ ਨਾ ਫਿਰ ਮੈਂ ਉਹਨਾਂ ਨਾਲ ਵੇਖ ਕੇ ਗਾਇਆ। ਮੈਂ ਗਾਣੇ ਗਾਉਣੇ, ਲਿਖਣੇ ਵੀ ਆਪ। ਠੀਕ ਹੈ। ਲਿਖੇ ਵੀ ਔਰ ਗਾਏ ਵੀ ਉਹਨਾਂ ਤੋਂ ਵੇਖ ਕੇ ਲਿਖੇ ਗਾਏ। ਬਾਕੀ ਜਿਹੜੇ ਉੱਧਰ ਦੇ ਹੋਰ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਹੈਗੇ, ਬਾਕੀ ਹੋਰ ਵੀ ਜਿੰਨੇ ਵੀ ਸਿੰਗਰ ਮੈਂ ਸਾਰੇ ਸੁਣਦਾ। ਜੇ ਤੁਹਾਨੂੰ ਸਾਡੀ ਅੱਜ ਦੀ ਪੋਡਕਾਸਟ ਚੰਗੀ ਲੱਗੀ ਹੋਵੇ ਤੇ ਜਾਂਦੇ ਹੋਏ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ।